ਉਧਰ ਆਈਸ ਦੇ ਜਿਹੜੇ ਚੀਫ ਹੈਗੇ ਆ, ਉਹਨਾਂ ਨੂੰ ਮਿਨੇਸੋਟਾ ਦੇ ਫੈਡਰਲ ਜਿਹੜੇ ਕੋਰਟ ਆ, ਉਹਨਾਂ ਨੇ ਆਦੇਸ਼ ਦਿੱਤੇ ਆ ਵੀ ਭਾਈ ਤੁਸੀਂ ਆਓ, ਤੁਹਾਡੇ ਤੇ ਕੰਟੈਂਪਟ ਦੀ ਜਿਹੜੀ ਰੂਲਿੰਗ ਹੋ ਸਕਦੀ ਆ ਜੇ ਤੁਸੀਂ ਅਦਾਲਤ ਦੇ ਵਿੱਚ ਸਾਹਮਣੇ ਪੇਸ਼ ਨਹੀਂ ਹੋਏ। ਟੌਡ ਲॉयਨਸ ਇਹ ਆਈਸ ਦੇ ਇਸ ਟਾਈਮ ਹੈਡ ਨੇ, ਐਕਟਿੰਗ ਹੈਡ ਨੇ, ਤੇ ਉਹਨਾਂ ਨੂੰ ਪਰਸਨਲੀ ਮਿਨੀਐਪੋਲਿਸ ਦੇ ਵਿੱਚ ਸ਼ੁੱਕਰਵਾਰ ਨੂੰ ਅਪੀਅਰ ਹੋਣ ਦੇ ਲਈ, ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਆਖਿਆ ਗਿਆ ਹੈਗਾ ਆ। ਯੂਐਸ ਡਿਸਟ੍ਰਿਕਟ ਕੋਰਟ ਦੇ ਜਿਹੜੇ ਚੀਫ ਜੱਜ ਪੈਟਰਿਕ ਸ਼ਰਟਸ, ਉਹਨਾਂ ਨੇ ਦੋਸ਼ ਲਾਏ ਆ ਫੈਡਰਲ ਇਮੀਗ੍ਰੇਸ਼ਨ ਅਥਾਰਟੀ ਦੇ ਉੱਤੇ, ਵੀ ਕਹਿੰਦੇ ਵੀ ਦਰਜਨਾਂ ਹੀ ਜਿਹੜੇ ਕੋਰਟ ਦੇ ਆਰਡਰਸ ਆ ਜੋ ਪਿਛਲੇ ਹਫ਼ਤਿਆਂ ਦੇ ਵਿੱਚ ਇਹਨਾਂ ਨੂੰ ਦਿੱਤੇ ਗਏ ਆ, ਉਹਨਾਂ ਨੂੰ ਤੁਸੀਂ ਕੰਪਲਾਈ ਨਹੀਂ ਕੀਤਾ, ਉਹਨਾਂ ਨੂੰ ਨਹੀਂ ਮੰਨਿਆ ਹੈਗਾ। ਸੋ 37 ਸਾਲਾਂ ਦੇ ਜਿਹੜੇ ਐਲੈਕਸ ਪ੍ਰੈਟੀ ਦੇ ਜਿਹੜੇ ਮੌਤ ਤੋਂ ਬਾਅਦ ਚ, ਕਤਲ ਤੋਂ ਬਾਅਦ ਚ, ਇਹ ਜਿਹੜਾ ਹੁਣ ਰੌਲਾ ਰੱਪਾ ਜ਼ਿਆਦਾ ਆ ਉਹ ਵੱਧ ਚੁੱਕਾ ਜਿਹੜਾ ਉਹ ਹੈਗਾ ਆ। ਉਦਾਂ ਇਹ ਉਹੀ ਪਾਰਟੀ ਆ ਹਰਜੋਤ ਸਿੰਘ ਜੀ ਜਿਹੜੇ ਕਹਿੰਦੇ ਵੀ ਅਦਾਲਤ ਦੀ ਜਿਹੜੀ ਤੁਹਾਨੂੰ ਕਾਰਵਾਈ ਮੰਨਣੀ ਚਾਹੀਦੀ ਹੈ, ਸੰਵਿਧਾਨ ਨੂੰ ਜਿਹੜਾ ਤੁਹਾਨੂੰ ਮੰਨਣਾ ਚਾਹੀਦਾ, ਤੇ ਜਦ ਅਦਾਲਤਾਂ ਉਹਨਾਂ ਨੂੰ ਕਹਿ ਰਹੀਆਂ ਵੀ ਤੁਸੀਂ ਇਦਾਂ ਨਾ ਕਰੋ, ਉਦਾਂ ਕਰੋ, ਆਹ ਚੀਜ਼ ਤੁਹਾਨੂੰ ਕਰਨ ਦੀ ਆਦੇਸ਼ ਆ, ਆਹ ਤੁਸੀਂ ਨਹੀਂ ਕਰ ਸਕਦੇ, ਪਰ ਉਹ ਸਾਰੀਆਂ ਨੂੰ ਛਿੱਕੇ ਟੰਗਦੇ ਹੋਏ ਇਹਨਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਆਪਣੀਆਂ ਪਾਲਿਸੀਜ਼ ਕਹਿ ਲਓ ਵੀ ਜਿਹੜੇ ਇਹਨਾਂ ਨੂੰ ਮੈਮੋ ਮਿਲੇ ਸੀਗੇ ਜਾਂ ਜੋ ਉਹਨਾਂ ਨੂੰ ਉੱਤੋਂ ਆਦੇਸ਼ ਸੀਗੇ ਵੀ ਉਸ ਨੂੰ ਲਾਗੂ ਕਰਨ ਦੀ ਗੱਲ ਆਖੀ ਆ। ਸੋ 3 ਪੇਜ ਦਾ ਆਰਡਰ ਇਸ਼ੂ ਕੀਤਾ ਗਿਆ, ਕੱਲ ਹੀ ਇਸ਼ੂ ਹੋਇਆ ਆ ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲॉयਨਸ ਨੂੰ। ਉਧਰ ਰੈਂਡ ਪੌਲ ਜਿਹੜੇ ਕਹਿ ਸਕਦੇ ਵੀ ਕੈਪੀਟਲ ਦੇ ਵਿੱਚ, ਉੱਥੇ ਹੁਣ ਮੰਗ ਕੀਤੀ ਜਾ ਰਹੀ ਆ, ਇਹ ਹੁਣ ਕਿਹਾ ਜਾ ਰਿਹਾ ਵੀ ਭਾਈ ਕਮੇਟੀ ਦੇ ਵਿੱਚ ਇਹਨਾਂ ਨੂੰ ਸੱਦੋ ਸਾਰਿਆਂ ਨੂੰ, ਚਾਹੇ ਬਵੀਨੋ ਆ, ਚਾਹੇ ਇਸ ਦੇ ਵਿੱਚ ਮਾਗਾ ਦੀ ਜਿਹੜੀ ਮੇਨ, ਜਿਸ ਨੂੰ ਮਾਗਾ ਬਾਰਬੀ ਵੀ ਕਹਿ ਦਿੰਦੇ ਆ, ਕ੍ਰਿਸਟੀ ਨਿਯਮ, ਟੌਮ ਹੋਮਨ, ਇਹ ਸਾਰਿਆਂ ਨੂੰ ਕਹਿੰਦੇ ਵੀ ਸੱਦਣਾ ਚਾਹੀਦਾ ਤੇ ਕਮੇਟੀ ਦੇ ਸਾਹਮਣੇ ਪੇਸ਼ ਕਰਕੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਜਿਹੜੇ ਦੇਣੇ ਚਾਹੀਦੇ ਆ। ਅਮਰੀਕੀ ਲੋਕਾਂ ਦੇ ਨਾਲ ਇਸ ਤਰੀਕੇ ਦਾ ਵਰਤਾਰਾ ਹੋਊਗਾ, ਸਿਟੀਜ਼ਨਸ ਨੂੰ ਇਦਾਂ ਜਿਹੜਾ ਇੱਕ ਹਿਸਾਬ ਦੇ ਨਾਲ ਗੋਲੀਆਂ ਵੱਜਣਗੀਆਂ ਪ੍ਰੋਟੈਸਟ ਕਰਦੇ ਹੋਏ, ਇਹ ਕਿਸੇ ਨੇ ਵੀ ਜਿਹੜਾ ਉਹ ਸੋਚਿਆ ਨਹੀਂ ਸੀਗਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਜਿਹੜੀ ਆਈਸ ਆਉਂਦੀ ਆ, ਉਹਨਾਂ ਦੇ ਹੁਣ ਚੀਫ ਆ, ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਆਖਿਆ ਹੈਗਾ ਆ। ਜੱਜ ਨੇ ਕਿਹਾ ਵੀ ਉਹਨਾਂ ਦਾ ਜਿਹੜਾ ਆਰਡਰ ਇੱਕ ਐਕਸਟਰਾ ਆਰਡੀਨਰੀ ਸਟੈਪ ਹੈਗਾ ਆ। ਜੱਜ ਸ਼ਰਟਸ ਜਿਹੜੇ ਉਹ ਲਿਖਦੇ ਨੇ, ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਆਈਸ ਨੇ ਵਾਇਲੇਸ਼ਨ ਕੀਤੀ ਆ ਕੋਰਟ ਆਰਡਰਸ ਦੀ, ਉਹ ਵੀ ਐਕਸਟਰਾ ਆਰਡੀਨਰੀ ਸੀ, ਤੇ ਕਹਿੰਦੇ ਵੀ ਇਸ ਤੋਂ ਹੇਠਾਂ ਜਿਹੜੇ ਲੈਸਰ ਮੈਜਰਸ ਆ ਉਹ ਅਪਣਾਏ ਗਏ, ਪਰ ਟਰਾਈ ਕੀਤੇ ਗਏ ਤੇ ਉਹ ਫੇਲ ਹੋਏ ਆ। ਇਹਨਾਂ ਨੇ ਕਿਸੇ ਦੀ ਵੀ ਜਿਹੜੀ ਉਹ ਸੁਣੀ ਨਹੀਂ, ਕੰਨ ਦੇ ਉੱਤੇ ਜੂਮ ਵੀ ਕਹਿੰਦੇ ਆਈਸ ਵਾਲਿਆਂ ਦੇ ਨਹੀਂ ਸਰਕੀ। ਸੋ ਇਸ ਲਈ ਹੁਣ ਉਹਨਾਂ ਦੇ ਮੇਨ ਬੌਸ ਆ, ਉਹਨਾਂ ਨੂੰ ਅਦਾਲਤ ਵਿੱਚ ਸੱਦਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਮਿਨੀਸੋਟਾ ਸਟੇਟ ਅਫੀਸ਼ੀਅਲਸ ਆ, ਉਹ ਵੀ ਆਈਸ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਆ। ਹੋਰ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਵੀ ਭਾਈ ਇਸ ਤਰੀਕੇ ਦੀ ਜਿਹੜੀ ਅਗਰੈਸਿਵ ਐਕਸ਼ਨਸ ਨੇ, ਜਿਸ ਤਰੀਕੇ ਦੇ ਨਾਲ ਤੁਸੀਂ ਰਾਉਂਡ ਅਪ ਕਰ ਰਹੇ ਆ ਅਨਡਾਕੂਮੈਂਟਡ ਲੋਕਾਂ ਨੂੰ ਮਿਨੀਐਪੋਲਿਸ ਦੇ ਵਿੱਚ ਜਾਂ ਸੂਬੇ ਦੇ ਹੋਰ ਇਲਾਕੇ 'ਚ, ਇਹਨਾਂ ਨੂੰ ਜਿਹੜਾ ਤੁਸੀਂ ਇਸ ਤਰੀਕੇ ਨਾਲ ਕੰਮ ਕਰਨਾ ਬੰਦ ਜਿਹੜਾ ਉਹ ਕਰੋ। ਸੋ ਸ਼ੁਲਟਸ ਦੇ ਜਿਹੜੇ ਆਰਡਰ ਆ ਜੱਜ ਦੇ, ਇਹ 2 ਦਿਨਾਂ ਬਾਅਦ ਆਉਂਦੇ ਆ, ਜਦੋਂ ਇੱਕ ਫੈਡਰਲ ਏਜੰਟਸ ਦੇ ਦੁਆਰਾ ਐਲੈਕਸ ਪ੍ਰੈਟੀ ਦੇ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ ਗਈਆਂ ਸੀਗੀਆਂ। ਤੇ ਜਿੱਦਾਂ ਦੱਸਿਆ ਵੀ 17 ਦਿਨ ਉਸ ਤੋਂ ਪਹਿਲਾਂ ਰਿਨੇ ਗੁੱਡ ਨੂੰ ਉਹਦੀ ਗੱਡੀ ਦੇ ਵਿੱਚ ਜਿਹੜਾ ਉਹ ਮਾਰ ਦਿੱਤਾ ਗਿਆ ਸੀ, ਉਹਦੇ ਵੀ ਗੋਲੀਆਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਸੋ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ, ਇਹ ਜੇ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ, ਸ਼ੁੱਕਰਵਾਰ ਤੱਕ ਦਾ ਜਿਹੜਾ ਸਭ ਨੂੰ ਇੰਤਜ਼ਾਰ ਰਹੇਗਾ। ਜੀ।